ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਲਾਸਟ ਵਾਲਾ ਸੈਗਮੈਂਟ ਹੈਗਾ ਵਿਊਅਰਸ ਦੇ ਫੇਸਬੁੱਕ ਮੈਸੇਜ ਲੈਣ ਦਾ, ਕੀ ਕਹਿਣਾ ਚਾਹੋਗੇ ਤੁਸੀਂ? ਇਸ ਤੋਂ ਪਹਿਲਾਂ ਅਸੀਂ ਇੱਕ ਵਾਰੀ ਫਿਰ ਅਨਾਉਂਸ ਕਰਦੇ ਹੀ ਹੈ ਕਿ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਸਮਾਗਮ ਦੀ ਪੂਰੀ 6 ਘੰਟੇ ਦੀ ਕਵਰੇਜ ਸਾਡੀ TV 84 ਦੀ ਟੀਮ ਨੇ ਕੀਤੀ ਹੈ ਜੀ। ਔਰ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 12 ਵਜੇ ਤੱਕ ਪਾਰਟ 1 ਜਿਹੜਾ ਉਸ ਦਾ ਸਾਡੇ ਦਰਸ਼ਕ ਦੇਖ ਸਕਣਗੇ। ਔਰ ਕੱਲ ਫਿਰ ਸ਼ਾਮ ਨੂੰ 9 ਤੇ 12 ਦੇ ਟਾਈਮ 'ਚ ਦੂਸਰਾ ਪਾਰਟ ਜਿਹੜਾ ਉਹ ਦਿਖਾਇਆ ਜਾਏਗਾ। ਸੈਚਰਡੇ ਦੋਨੋਂ ਟੁਗੈਦਰ ਫਿਰ ਅਸੀਂ ਸੈਚਰਡੇ ਜਾਂ ਸੰਡੇ ਉਹ ਅਸੀਂ ਟਾਈਮ ਅਨਾਉਂਸ ਕਰਾਂਗੇ ਜੀ। ਸੋ ਦਰਸ਼ਕ ਦੇਖਣਾ ਨਾ ਭੁੱਲਣ। ਕੁਛ ਮੈਸੇजेस ਜਿਹੜੇ ਨੇ ਵੀਰ ਮੋਹਨਜੀਤ ਸਿੰਘ ਖਾਲਸਾ ਉਹਨਾਂ ਨੇ ਉਸ ਇਤਿਹਾਸਕ ਅਰਦਾਸ ਦੁਹਰਾਈ ਹੈ ਜਿਹੜੀ ਵੱਡੀ ਘੱਲੇਘਾਰੇ ਤੋਂ ਬਾਅਦ ਸਿੱਖਾਂ ਨੇ ਅਕਾਲ ਪੁਰਖ ਦੇ ਚਰਨਾਂ 'ਚ ਗੁਰੂ ਦੇ ਚਰਨਾਂ 'ਚ ਕੀਤੀ ਸੀ। ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਸੋ ਖਾਲਸਾ ਜੀ ਹੁਣ ਆਰ ਪਾਰ ਲਈ ਜੂਝਣਾ ਪਵੇਗਾ, ਸਿੱਖ ਹੋਮਲੈਂਡ ਜ਼ਿੰਦਾਬਾਦ। ਬਿਲਕੁਲ ਠੀਕ ਹੈ। ਵੀਰ ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ, ਨੀਲਮ ਕੌਰ ਜੀ, TV 84 ਦੀ ਸਾਰੀ ਟੀਮ, ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਕੁਲਜੀਤ ਸਿੰਘ, ਭੁਪਿੰਦਰ ਸਿੰਘ ਜੁਝਾਰ ਵਿਰਕ, ਬਲਿਹਾਰ ਸਿੰਘ ਕੰਗ, ਸੁਰਿੰਦਰ ਸਿੰਘ ਨਡਾਲੀ, ਸਰਦਾਰ ਜੀ ਦੇ ਔਨਰ ਨਾਲ ਕਿਸੇ ਨੇ ਸਾਨੂੰ ਲਿਖਿਆ, ਕੁਲਦੀਪ ਸਿੰਘ ਖੰਮ, ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ। ਹੁਣ ਤੁਹਾਡੀ ਵਾਰੀ ਸਾਡੀ ਆ ਗਈ ਵਾਰੀ। ਓਕੇ ਡਾਕਟਰ ਸਾਹਿਬ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ RS ਖਾਲਸਾ ਜੀ ਦਾ। ਇਹ ਲਿਖਦੇ ਹਨ, ਇਹ ਖਾਲਸਾ ਕੌਮ ਖੁਦ ਸੁਚੇਤ ਹੋਵੋ, ਥਾਲੀ ਦੇ ਲੱਡੂ ਵਾਂਗ ਕੁਝ ਮਿਲਣ ਵਾਲਾ ਨਹੀਂ। ਅਜੋਕੇ ਭਾਰਤੀ ਸਮਾਜ ਤੋਂ ਇਹਨਾਂ ਸਨਮਾਨਤਾ ਕੀ ਦੇਣਾ। ਆਜ਼ਾਦੀ ਮਗਰੋਂ ਸਾਡੀ ਲੀਡਰਸ਼ਿਪ ਨੇ ਵੀ ਕੁਝ ਨਹੀਂ ਕੀਤਾ, ਇਹਨਾਂ ਆਪਣਾ ਹੀ ਸਵਾਰਥ ਮੁੱਖ ਰੱਖਿਆ ਕੌਮੀ ਸਨਮਾਨ ਨੂੰ ਪਾਸੇ ਕਰਕੇ। ਅਜੋਕੀ ਹਾਕਮ ਸਰਕਾਰ ਕੱਟੜ ਹਿੰਦੂ ਜਮਾਤ ਚੋਂ ਹੈ, ਪਰ ਆਤਮ ਅਤੇ ਕੌਮੀ ਸਨਮਾਨ ਲਈ ਜੰਗ ਜਾਰੀ ਰਹੇ। ਵਾਹਿਗੁਰੂ ਜ਼ਰੂਰ ਫਤਿਹ ਬਖਸ਼ਣਗੇ ਜੀ। ਡਾਕਟਰ ਸਾਹਿਬ RS ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਮੈਂ ਅਕਸਰ ਇੱਕ ਫਰੇਜ਼ ਦੁਹਰਾਉਂਦਾ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਅਨਹੋਣੀ ਕਰਨੀ ਹੈ। ਉਹਨਾਂ ਨੇ ਆਪਣੇ ਪੱਥੇ ਦਾ ਹਰ ਤੀਰ, ਚਣਕਿਆ ਦੇ ਚਾਰੋਂ ਹਥਿਆਰ, ਸਾਮਦਾਮ ਦੰਡ ਭੇਦ ਵਰਤੇ ਨੇ, ਅੱਗੋਂ ਵੀ ਵਰਤਣੇ ਨੇ। ਇਹ ਹੁਣ ਅਸੀਂ ਦੇਖਣਾ ਹੈ। ਠੀਕ ਹੈ, ਲੀਡਰਸ਼ਿਪ ਦੀ ਕੋਤਾਹੀ 47 ਦੇ ਦੌਰ ਦੀ ਹੋਏ, ਅੱਜ ਵਿਕੀ ਹੋਈ ਲੀਡਰਸ਼ਿਪ ਹੋਏ, ਪਰ ਹੁਣ ਕਿੰਨੀ ਕੁ ਦੇਰ ਅਸੀਂ ਉਹਨਾਂ ਨੂੰ ਕਰਸ ਕਰਦੇ ਰਵਾਂਗੇ। ਜੀ ਜੀ। ਹੁਣ ਤਾਂ ਜਿਵੇਂ ਭਾਈ ਗੁਰਦਾਸ ਜੀ ਦਾ ਇਹ ਮੈਂ ਵਾਕ ਅਕਸਰ ਦੁਹਰਾਉਂਦਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕਿਉਂਕਿ ਯਤਨ ਕੀਤਾ ਜਾਏ, ਵਿਉਂਤਬੰਦੀ ਕੀ ਹੋਏ। ਔਰ ਉਹਦੇ 'ਚ ਪਹਿਲੀ ਗੱਲ ਤਾਂ ਜਿਹੜੀ ਹੈ ਸਾਡਾ ਫੇਥ, ਜਿਹੜਾ ਸਭ ਤੋਂ ਵੱਡੀ ਗੱਲ ਫੇਥ ਹੈ, ਉਸ ਨੂੰ ਲੈ ਕੇ ਤੁਰੀਏ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਮੈਸੇਜ ਆ ਗਿਆ ਸੁਸ਼ੀਲ ਮਨਰਾਜ ਜੀ ਦਾ। ਇਹ ਲਿਖਦੇ ਹਨ, ਸਿੱਖ ਇਸ ਮਹਾਦੀਪ ਕੀ सभ्यता का हिस्सा है। अच्छा, हिंदी च लिखा है इन्होंने जी जी। जहाँ से जैन, बौद्ध और सिख मत का उत्थान हुआ है, चाहे इसे जितना नकार लो, पूजा पाठ की पद्धति अलग हो सकती है। स्वार्थ और लालच से उपजा ब्राह्मणवाद व मंदिरों में जाना ही केवल हिंदूवाद नहीं है। ईश्वर का अस्तित्व मानना, भाषा, खान पान, विवाह, शादी, रिश्ते नाते, ये हजारों साल पहले हिंदुज़्म से ही स्थापित हुआ है। सिख गुरुओं ने हिंदूवाद के बेसिक सिद्धांत पुनर्जन्म को मान्यता दी है। सभी गुरुजनों के नाम हिंदू शब्दावली से लिए गए हैं। गुरुओं ने अपने को केवल पंजाब तक सीमित नहीं किया, पूरे भारत का भ्रमण किया है। यार अब क्या क्या लिखें, सोए हुए को तो जगाया जा सकता है, मचले को क्या कोई जगाएगा। जी डॉक्टर साहब। ਸੁਸ਼ੀਲ ਮਨਰਾਜ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਪਹਿਲਾਂ ਤਾਂ ਪ੍ਰੋਗਰਾਮ ਨੂੰ ਦੇਖਿਆ, ਫਿਰ ਉਹਨਾਂ ਨੇ ਬੜੀ ਚੇਸਟ ਹਿੰਦੀ ਦੇ ਵਿੱਚ ਕਾਮੈਂਟ ਲਿਖਿਆ ਜੀ। ਔਰ ਉਹਨਾਂ ਨੂੰ ਇਹ ਦੁੱਖ ਹੈ ਕਿ ਜੀ ਇਹ ਸਿੱਖ ਕਿਉਂ ਆਪਣੀ ਅੱਡ ਗੱਲ ਕਰਦੇ ਨੇ ਵੀ ਅਸੀਂ ਤਾਂ ਬੋਧੀ ਜੈਨੀ ਸਿੱਖ ਆਪਣੇ ਪੂਜਾ ਪਾਠ ਰਵਾਇਤਾਂ ਬ੍ਰਾਹਮਣਵਾਦ ਦੇ ਵਿੱਚ ਜਜ਼ਬ ਕਰ ਲਏ ਹੋਏ ਨੇ। ਫਿਰ ਉਹ ਸਾਨੂੰ ਕਹਿੰਦੇ ਨੇ ਜੀ ਤੁਸੀਂ ਮਚਲੇ ਬਣੇ ਹੋ, ਤੁਹਾਨੂੰ ਨਹੀਂ ਪਤਾ। ਇਹ ਬੜੀ ਚੰਗੀ ਤਰ੍ਹਾਂ ਸੁਸ਼ੀਲ ਮਨਰਾਜ ਜਾਣਦੇ ਨੇ ਕਿ ਜੇ ਇੰਨਾ ਹੀ ਸਾਡੀ ਕੋਈ ਪद्धਤੀ ਕੋਈ ਸੀ ਤਾਂ ਫਿਰ ਇਹ ਜਾਂ ਇਹਨਾਂ ਦੇ ਸੋਚ ਵਾਲੇ ਹੋਰ ਦੱਸਣਗੇ
ਕਿ 1675 ਚ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਿੰਦੇ ਨੇ ਤੇ 1688 ਚ 13 ਸਾਲ ਬਾਅਦ 22 ਧਾਰ ਦੇ ਪਹਾੜੀ ਰਾਜੇ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਚ ਔਰ ਸਿੱਖਾਂ ਦੇ ਖਿਲਾਫ ਉਸ ਜੰਗ 'ਚ ਕਿਵੇਂ ਆਏ। 14 ਚੋਂ 11-12 ਲੜਾਈਆਂ ਇਹਨਾਂ ਨੇ ਕਿਵੇਂ ਲੜੀਆਂ। ਔਰ ਤੁਹਾਡੇ 70 ਸਾਲ ਜਿਹੜਾ ਤੁਸੀਂ ਸਾਨੂੰ ਆਪਣਾ ਹਿੱਸਾ ਕਹਿਣਾ ਚਾਹੁੰਦੇ ਹੋ, ਜਜ਼ਬ ਕਰਨਾ ਚਾਹੁੰਦੇ ਹੋ, ਇਹ ਤੁਹਾਡਾ ਟੈਂਕਾਂ ਤੋਪਾਂ ਨਾਲ ਹਮਲਾ, ਪੂਰੀ ਨਸਲਕੁਸ਼ੀ ਕਰਨੀ, ਸਿੱਖਾਂ ਦੇ ਖਿਲਾਫ ਪੁੱਜ ਕੇ ਨਫ਼ਰਤ। ਸੋ ਅਸਲੀ ਗੱਲ ਇਹ ਹੈ ਕਿ ਇਹ ਵੀ ਜਦੋਂ ਹੁਣ ਕਿਉਂਕਿ ਜਿਹੜਾ ਤਬਕਾ ਸਿੱਖਾਂ ਦਾ ਜਾਗਰੂਕ ਹੈ, ਜਦੋਂ ਆਵਾਜ਼ ਚੁੱਕਦਾ ਹੈ ਇਹਨਾਂ ਨੂੰ ਫਿਕਰ ਪੈ ਜਾਂਦਾ ਹੈ ਕਿ ਭਾਈ ਇਹ ਸਾਡੇ ਪੋਲ ਖੁੱਲਣਗੇ। ਸੋ ਤੁਹਾਡਾ ਪੁਨਰ ਜਨਮ ਮੁਬਾਰਕ। ਸਾਡਾ ਕੋਈ ਤੁਹਾਡੇ ਵਾਲੇ ਪੁਨਰ ਜਨਮ 'ਚ ਕੋਈ ਯਕੀਨ ਨਹੀਂ। ਤੁਸੀਂ ਬਾਂਦਰ ਬਣੋ, ਸੱਪ ਬਣੋ, ਕੁੱਤਾ ਬਣੋ, ਬਿੱਲੀ ਬਣੋ, ਅਸੀਂ ਇਹ ਨਹੀਂ ਬਣਨ ਜਾ ਰਹੇ। ਸਾਡਾ ਕਨਸੈਪਟ ਮੈਂ ਕਿਸੇ ਵੇਲੇ ਫਿਰ ਡਿਸਕਸ ਕਰਾਂਗਾ ਕਿ ਬਹੁਤ ਵਾਰੀ ਸਾਡੇ ਵੀ ਅਨਪੜ੍ਹ ਜਿਹੇ ਕਿਸਮ ਦੇ ਜਿਹੜੇ ਸਾਡੇ ਸਕਾਲਰ ਨੇ ਉਹ ਉਹਦੇ 'ਤੇ ਸਟੈਂਪ ਲਾ ਦਿੰਦੇ ਨੇ। ਸਾਡਾ ਇੱਕ ਡਿਫਰੈਂਟ ਕਨਸੈਪਟ ਹੈ। ਠੀਕ ਹੈ ਕਿ ਸ਼ਬਦਾਵਲੀ ਜਦੋਂ ਤੁਸੀਂ ਕਿਸੇ ਨੂੰ ਐਕਸਪਲੇਨ ਕਰਨਾ, ਜਿਹੜੀ ਉੱਥੋਂ ਦੀ ਉਸ ਵੇਲੇ ਦੀ ਸ਼ਬਦਾਵਲੀ ਸੀ ਉਹੀ ਇਸਤੇਮਾਲ ਹੋਣੀ ਸੀ ਜੀ। ਲੇਕਿਨ ਇਹਦੇ ਬਾਵਜੂਦ ਜਿਹੜੇ ਸਿੱਖੀ ਦੇ ਕਨਸੈਪਟ ਨੇ ਉਹ ਬਿਲਕੁਲ ਡਿਫਰੈਂਟ ਨੇ ਔਰ ਬੜਾ ਕਲੀਅਰਲੀ ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ, ਔਰ ਇਹ ਬੜਾ ਜ਼ਾਹਰਾ ਤੌਰ ਦੇ ਉੱਤੇ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਇਹ ਖਾਲਸਾ ਪੰਥ ਸਾਜਣ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੀ ਹੋਣ ਦੇ ਨਾਲ ਹੀ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੋਇਆ। ਪਰ ਫਿਰ ਵੀ ਅਸੀਂ ਸੁਸ਼ੀਲ ਮਨਰਾਜ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹ ਲਿਖਣ ਦੀ ਜ਼ਹਿਮਤ ਉਠਾਈ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਸ ਦਿਨ ਨੂੰ ਸਾਹਮਣੇ ਰੱਖਦੇ ਹਾਂ, ਇੱਕ ਭਾਈ ਗੁਰਦਾਸ ਜੀ ਦੀ ਵਾਰ ਹੈ, ਉਹਦਾ ਟਾਈਟਲ ਪੀਰ ਮੁਰੀਦਾਂ ਦੀ ਵਾਰ ਕਰਕੇ ਆ, ਔਰ ਉਹਦੀਆਂ 23 ਪੌੜੀਆਂ ਨੇ ਜੀ। ਸੋ ਮੈਂ ਉਸ ਦੀ ਪਹਿਲੀ ਪੌੜੀ ਤੇ 23ਵੀਂ ਪੌੜੀ ਜਿਹੜੀ ਆ ਦੋ ਅੱਜ ਦੀ ਵਿਚਾਰ ਲਈ ਚੁਣੀ ਹੈ। ਹਾਲਾਂ ਹਰ ਪੌੜੀ ਦੇ ਵਿੱਚ ਅਲੰਕਾਰ ਇਸਤੇਮਾਲ ਕਰਕੇ ਦੱਸਿਆ ਗਿਆ ਕਿ ਅਲਟੀਮੇਟਲੀ ਰੱਬ ਦਾ ਬੰਦਾ ਮੁਰੀਦ ਹੁੰਦਾ ਹੈ ਜਿਹੜਾ ਫੋਲੋ ਕਰਦਾ। ਪੀਰ ਹੈ ਨਿਰੰਕਾਰ ਰੱਬ। ਦੁਨਿਆਵੀ ਤੌਰ ਤੇ ਵੀ ਉਸਤਾਦ ਸ਼ਾਗਿਰਦ ਦੇ ਲਈ ਪੀਰ ਮੁਰੀਦੀ ਅਧਿਆਤਮ ਦੀ ਦੁਨੀਆ 'ਚ ਹੁੰਦੀ ਹੈ। ਖਾਸ ਤੌਰ ਤੇ ਸੂਫੀਆਂ 'ਚ ਜਿਹੜਾ ਹੈ ਉਹ ਉਹਨਾਂ ਦਾ ਪੀਰ ਔਰ ਮੁਰੀਦੀ ਉਹਦੇ ਨਾਲ ਜੁੜੀ ਹੋਈ ਹੈ। ਅਸੀਂ ਕਿਉਂਕਿ ਸਿੱਖ ਵੀ ਮੁਰੀਦ ਹੈ, ਸਿੱਖ ਉਹੀ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ 'ਤੇ ਚੱਲਦਾ ਹੈ। ਸਿੱਖ ਗੁਰੂ ਦਾ ਰਿਸ਼ਤਾ ਵੀ ਭਾਈ ਗੁਰਦਾਸ ਜੀ ਨੇ ਜਦੋਂ ਫਿਰ ਬਿਆਨਿਆ ਤੇ ਉਹਨਾਂ ਨੇ ਪੀਰ ਮੁਰੀਦਾਂ ਪਿਰਹੜੀ ਕਿ ਵੀ ਜਿਹੜੀ ਪੀੜ ਹੈ ਸੈਪਰੇਸ਼ਨ ਦੀ ਮੁਰੀਦ ਦੇ ਅੰਦਰ, ਸਿੱਖ ਦੇ ਅੰਦਰ, ਅਕਾਲ ਪੁਰਖ ਤੋਂ, ਗੁਰੂ ਤੋਂ, ਇਹ ਤੁਹਾਨੂੰ ਸੌਣ ਨਹੀਂ ਦਿੰਦੀ, ਉਹ ਤੁਹਾਨੂੰ ਜਾਗਣ ਦੇ ਲਈ ਮਜਬੂਰ ਕਰਦੀ ਹੈ। ਜਿਹਨੂੰ ਭਾਈ ਵੀਰ ਸਿੰਘ ਨੇ ਕਿਹਾ ਸੀ ਕਿ ਭਾਈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਸੋ ਪਹਿਲਾਂ ਭਾਈ ਗੁਰਦਾਸ ਜੀ ਨੇ ਪਹਿਲੀ ਪੌੜੀ ਦੇ ਵਿੱਚ ਜਿਹੜੇ ਸਾਡੇ ਉਸ ਫੋਕਲੋਰ ਦੇ ਜਿਹੜੇ ਇਸ਼ਕ ਮਿਜ਼ਾਜੀ ਦੇ ਨਾਲ ਜੁੜੇ ਹੋਏ ਪ੍ਰੇਮੀ ਨੇ ਉਹਨਾਂ ਦਾ ਜ਼ਿਕਰ ਕੀਤਾ। ਲੈਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ, ਕਿ ਲੈਲਾ ਤੇ ਮਜਨੂ ਦੀ ਆਸ਼ਕੀ, ਉਹਨਾਂ ਦਾ ਪਿਆਰ ਚੌਂ ਚੱਕੀ, ਆਲ ਕੁਆਟਰਸ ਆਫ ਵਰਲਡ, ਚਾਰੇ ਪਾਸੇ ਲੈਲਾ ਮਜਨੂ ਦੀ ਕਹਾਣੀ ਹੈ। ਸੋਰਠ ਬੀਜਾ ਗਾਵੀਏ ਜਸ ਸੁਗੜਾ ਵਾਤੀ। ਹੁਣ ਇਹ ਸੋਰਠ ਤੇ ਬੀਜਾ ਇਹ ਵੀ ਇੱਕ ਫੋਕਲੋਰ ਦੀ ਕਹਾਣੀ ਜਿਹਨੂੰ ਢਾਡੀ ਗਾਉਂਦੇ ਸੀ, ਪਿਆਰ ਦੀ ਕਹਾਣੀ ਹੈ। ਇਸ ਨੂੰ ਵੀ ਜਿਹੜਾ ਬਹੁਤ ਉਹਨਾਂ ਦਾ ਜਸ ਕੀਤਾ ਜਾਂਦਾ। ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ। ਹੁਣ ਪੁੰਨੂ ਬਲੋਚ ਹੈ, ਸੱਸੀ ਘੁਮਿਆਰਾਂ ਦੀ ਕੁੜੀ ਹੈ ਕਿ ਵੀ ਇਹਨਾਂ ਦੇ ਇਸ਼ਕ ਦੀ ਕਹਾਣੀ ਭਾਵੇਂ ਕੋਈ ਉਹ ਜ਼ਾਤਾਂ ਚੋਂ ਇੱਕ ਚੋਂ ਨਹੀਂ ਨੇ, ਡਿਫਰੈਂਟ ਨੇ, ਪਰ ਇਹ ਵੀ ਇੱਕ ਕਹਾਣੀ ਲੋਕਾਂ 'ਚ ਹੈ ਕਿਉਂਕਿ ਉਹਨਾਂ ਦੀ ਇੱਕ ਦੂਜੇ ਪ੍ਰਤੀ ਮੁਹੱਬਤ ਨੇ ਉਹਨਾਂ ਨੂੰ ਜਿਹੜਾ ਉਹ ਇੱਕ ਦੂਜੇ ਦੇ ਪਿਆਰ 'ਚ ਬੰਨ੍ਹਿਆ। ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ। ਹੁਣ ਸੋਹਣੀ ਮਹੀਵਾਲ ਦੀ ਕਹਾਣੀ ਹੈ। ਹੁਣ ਜਿਹੜਾ ਕਿ ਕਿਵੇਂ ਚਨਾਹ ਦਰਿਆ ਪਾਰ ਕਰਕੇ ਜਿਹੜੀ ਹੈ ਸੋਹਣੀ ਮਹੀਵਾਲ ਨੂੰ ਮਿਲਣ ਜਾਂਦੀ ਹੈ, ਫਿਰ ਕੱਚਾ ਘੜਾ ਉਸ 'ਚ ਡੁੱਬਦੀ ਹੈ, ਉਹਨੂੰ ਪਤਾ ਵੀ ਲੱਗ ਜਾਂਦਾ ਕੱਚਾ ਘੜਾ ਹੈ, ਪਰ ਉਹ ਤਾਂਘ ਜਿਹੜੀ ਹੈ ਪਿਆਰ ਦੀ ਉਸ ਨੂੰ ਔਰ ਉਹਦੇ ਨਾਲ ਉਹ ਵੀ ਡੁੱਬ ਜਾਂਦਾ ਅਖੀਰ ਮਹੀਵਾਲ ਵੀ। ਉਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀਏ ਉਹ ਪਿਰਮ ਪਰਾਤੀ। ਕਿ ਵੀ ਜਿਹੜਾ ਜਦੋਂ ਰਾਂਝੇ ਔਰ ਹੀਰ ਦੀ ਗੱਲ ਹੈ ਕਿ ਵੀ ਉਹ ਇੱਕ ਦੂਜੇ ਲਈ ਇੰਤਹਾ ਪਿਆਰ ਰੱਖਦੇ ਨੇ, ਪਿਰਮ ਪਰਾਤੀ, ਪਿਰਮ ਪਿਆਰ ਨੂੰ ਕਹਿੰਦੇ ਨੇ। ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ। ਹੁਣ ਇਹ ਸਾਰਿਆਂ ਨੂੰ ਕਰਕੇ ਇਹ ਰਿਮਾਈਂਡ ਆਪਣੇ ਆਪ ਨੂੰ ਕਰਾਇਆ ਕਿ ਹੇ ਰੱਬ ਦੇ ਬੰਦੇ, ਤੂੰ ਇਸ਼ਕ ਹਕੀਕੀ ਕਰਨ ਵਾਲਾ ਹੈ,
ਇੱਥੇ ਇਸ਼ਕ ਮਜ਼ਾਜੀ ਦੇ ਦੇਖ ਲੈਲਾ ਮਜਨੂ, ਸੱਸੀ ਪੁੰਨੂ, ਸੋਹਣੀ ਮਹੀਵਾਲ, ਇਹ ਸਾਰੇ ਜਿਹੜੇ ਨੇ ਇਹ ਆਪਣੀ ਪ੍ਰੀਤ ਨਿਭਾ ਗਏ, ਭਾਵੇਂ ਇੱਕ ਦੂਜੇ ਨਾਲ ਜੁੜੇ ਹੋਏ ਸਨ, ਪਰ ਤੂੰ ਤਾਂ ਉਸ ਦਾ ਮੁਰੀਦ ਹੈ, ਉਸ ਰੱਬ ਦੀ ਪ੍ਰੀਤ ਦਾ, ਵੀ ਕਿਉਂ ਨਹੀਂ ਤੈਨੂੰ ਗਾਵਣ ਪ੍ਰਭਾਤੀ, ਤੈਨੂੰ ਤੇਰੀ ਪ੍ਰਭਾਤ ਸੁੱਤਿਆਂ ਕਿਉਂ ਲੰਘ ਜਾਂਦੀ ਹੈ, ਤੈਨੂੰ ਕਿਉਂ ਉਹ ਪੀੜ ਉਸ ਪਿਆਰੇ ਵੱਲ ਨਹੀਂ ਖਿੱਚਦੀ। ਫਿਰ ਉਹਨਾਂ ਨੇ ਅਲੰਕਾਰ ਇਸਤੇਮਾਲ ਕੀਤੇ ਨੇ, ਦੀਪਕ ਜਲੈ ਪਤੰਗ ਵੰਸ, ਫਿਰ ਦੇਖ ਨਾ ਹਟੇ, ਜਲ ਵਿੱਚੋਂ ਫੜ ਕੱਢੀਐ, ਮੱਛ ਨੇਹੋ ਨਾ ਕੱਟੇ। ਕਿ ਹੁਣ ਇਹ ਜਿਹੜਾ ਪਤੰਗਿਆਂ ਦਾ ਖਾਨਦਾਨ ਹੈ, ਉਹਨਾਂ ਦੀ ਫੈਮਿਲੀ ਹੈ, ਵੰਸ਼ ਹੈ ਜੀ, ਜੋ ਹੀ ਉਹਨਾਂ ਨੇ ਰੌਸ਼ਨੀ ਨੂੰ ਦੇਖਣਾ, ਪਤੰਗੇ ਨੇ ਆ ਕੇ ਉਹ ਹੋਲਡ ਹੀ ਨਹੀਂ ਕਰ ਸਕਦੇ ਆਪਣੇ ਆਪ, ਉਹਨਾਂ ਨੇ ਆ ਕੇ ਉਹਦੇ 'ਤੇ ਕੁਰਬਾਨ ਹੋਣਾ, ਸੜਨਾ ਹੀ ਸੜਨਾ, ਉਹਦੇ ਵਿੱਚ ਆ ਕੇ ਵੱਜਣਾ, ਫਨਾਹ ਹੋ ਜਾਣਾ। ਦੀਪਕ ਜਲੈ ਪਤੰਗ ਵੰਸ, ਫਿਰ ਦੇਖ ਨਾ ਹਟੇ, ਜੋ ਉਹਨੇ ਰੌਸ਼ਨੀ ਦੇਖਣੀ ਹੈ, ਸ਼ਮਾ, ਸ਼ਮਾ ਪਤੰਗੇ ਦੀ ਇਹ ਸਾਰੀ ਪੋਇਟਰੀ ਦੇ ਦੁਆਲੇ ਘੁੰਮਦੀ ਜੀ। ਜਲ ਵਿੱਚੋਂ ਫੜ ਕੱਢੀ ਹੈ, ਮੱਛ ਨੇਹੋ ਨਾ ਕੱਟੇ, ਕਿ ਬਈ ਮੱਛਲੀ ਦਾ ਪਾਣੀ ਨਾਲ ਪਿਆਰ ਹੈ, ਉਹਨੂੰ ਤੁਸੀਂ ਉਹਦੇ 'ਚੋਂ ਕੱਢ ਦਿਓ ਤੇ ਉਸ ਨੂੰ ਇੱਕ ਪੂਰਾ ਗੁਰਬਾਣੀ ਦਾ ਸ਼ਬਦ ਹੈ ਵੀ ਉਹਨੂੰ ਟੁਕੜੇ ਟੁਕੜੇ ਕਰ ਦਿਓ, ਨਹਿ ਵਿਸਰਿਆ ਪਾਣੀ, ਖਾ ਵੀ ਲਓ, ਰਿੱਧ ਵੀ ਲਓ, ਫਿਰ ਵੀ ਮੱਛੀ ਖਾਣ ਤੋਂ ਬਾਅਦ ਪਿਆਸ ਬੜੀ ਲੱਗਦੀ ਹੈ, ਫਿਰ ਪਾਣੀ ਮੰਗਦੀ ਹੈ। ਕਿ ਉਹ ਅਲੰਕਾਰ ਨੇ, ਕੋਈ ਇਹ ਉਹਦੇ ਨਾਲ ਜੁੜੀ ਕੋਈ ਹਕੀਕਤ ਨਹੀਂ ਹੁੰਦੀ। ਫਿਰ ਕੰਡਾ ਹੇੜੈ ਮਿਰਗ ਜਿਉਂ, ਸੁਣ ਨਾਦ ਪਲਟੈ, ਇਹ ਹਿਰਨ ਦੀ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਵੀ ਹਿਰਨ ਨੂੰ ਸਾਊਂਡ ਦੇ ਮਿਊਜ਼ਿਕ ਨਾਲ ਬੜਾ ਪਿਆਰ ਹੁੰਦਾ, ਔਰ ਸ਼ਿਕਾਰੀ ਜਿਨ੍ਹਾਂ ਨੇ ਫੜਨਾ ਹੈ ਉਹ ਬੜਾ ਡਰਮ ਵਜਾਉਂਦੇ ਨੇ, ਤੇ ਭਾਵੇਂ ਹਿਰਨ ਨੂੰ ਪਤਾ ਹੁੰਦਾ ਤੁਰਿਆ ਕਿਤੇ ਜਾਂਦਾ, ਚੁੰਗੀਆਂ ਭਰਦਾ, ਜੇ ਉਹਦੇ ਕੰਨ 'ਚ ਪੈਂਦਾ ਉਹ ਫਿਰ ਉੱਧਰ ਨੂੰ ਦੌੜਦਾ ਮਿਊਜ਼ਿਕ ਨੂੰ ਸੁਣ ਕੇ, ਔਰ ਉਹ ਸ਼ਿਕਾਰੀ ਦੇ ਕਾਬੂ ਆ ਜਾਂਦਾ। ਭੰਵਰੈ ਵਾਸ ਵਿਨਾਸ਼ ਹੈ, ਫੜ ਕਵਲ ਸੰਘਟੇ। ਹੁਣ ਭੌਰਾ ਜਿਹੜਾ ਫੁੱਲ ਦੇ ਦੁਆਲੇ ਘੁੰਮਦਾ, ਉਹਦੀ ਖੁਸ਼ਬੂ, ਉਹਦੇ ਨੈਕਟਰ ਦੇ ਲਈ ਉਹ ਇੰਨਾ ਤਰਸਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਹੁਣ ਜਿਹੜੇ ਫੁੱਲ ਦੀਆਂ ਕਈ ਪੱਤੀਆਂ ਖੁੱਲੀਆਂ ਨੇ, ਜਿਉਂ ਹੀ ਉਹ ਭੌਰਾ ਬੈਠੋ ਵਿੱਚ ਬੰਦ ਹੋ ਜਾਂਦਾ, ਉਹ 'ਚ ਮਰ ਜਾਂਦਾ। ਲੇਕਿਨ ਉਹ ਫੁੱਲ ਦੇ ਨਾਲ ਭੰਵਰੇ ਦੀ ਪ੍ਰੀਤ ਹੈ, ਔਰ ਉਸ ਪ੍ਰੀਤ ਲਈ ਆਪਣੀ ਉਹ ਜਾਨ ਦੇ ਦਿੰਦਾ। ਔਰ ਅਖੀਰ 'ਚ ਇਹ ਚਾਰੋਂ ਅਲੰਕਾਰ, ਦੀਵੇ ਦਾ, ਮੱਛੀ ਜਿਹੜਾ ਪਤੰਗੇ ਦਾ, ਮੱਛੀ ਦਾ, ਮਿਰਗ ਦਾ ਔਰ ਭੌਰੇ ਦਾ ਦੇ ਕੇ ਭਾਈ ਸਾਹਿਬ ਨੇ ਯਾਦ ਕਰਵਾਇਆ। ਗੁਰਮੁਖ ਸੁਖ ਫਲ ਪਿਰਮ ਰਸ, ਬਹੁ ਬੰਧਨ ਕੱਟੇ, ਧਨ ਧਨ ਗੁਰਸਿੱਖ ਵੰਸ ਹੈ, ਧਨ ਗੁਰਮਤ ਨਿਧ ਖੱਟੇ। ਕਿ ਭਾਈ ਜਿਹੜਾ ਗੁਰੂ ਦਾ ਬੰਦਾ ਹੈ, ਗੁਰੂ ਵੱਲ ਜਿਹਨੇ ਮੂੰਹ ਕੀਤਾ ਹੋਇਆ, ਉਸ ਦੇ ਸਾਰੇ ਬੰਧਨ ਕੱਟੇ ਜਾਂਦੇ ਨੇ ਗੁਰੂ ਪਿਆਰ 'ਚ, ਜਾਂ ਉਹ ਗੁਰੂ ਪਿਆਰ ਵੱਲ ਮੂੰਹ ਕਰਦਾ ਹੈ ਮਨ ਨੂੰ ਹਰ ਚੀਜ਼ ਤੋਂ ਆਜ਼ਾਦ ਕਰਕੇ। ਉਹ ਦੁਨਿਆਵੀ ਮੋਹ, ਲਾਲਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਖਿੱਚ ਦੇ ਵਿੱਚ ਨਹੀਂ ਹੁੰਦਾ। ਉਹ ਸਿਰਫ ਤੇ ਸਿਰਫ ਆਪਣੇ ਪਿਆਰੇ ਨੂੰ, ਅਕਾਲ ਪੁਰਖ ਨੂੰ, ਗੁਰੂ ਨੂੰ ਪਿਆਰ ਕਰਦੇ, ਕਿਉਂਕਿ ਪਿਰਮ ਰਸ ਉਹਦੇ ਲਈ ਉਸ ਰੱਬ ਦੀ, ਗੁਰੂ ਦੇ ਨਾਲ ਜਿਹੜੀ ਸਾਂਝ ਹੈ, ਉਹੀ ਪਿਆਰ ਦਾ ਰਸ ਉਹਨੂੰ ਦਿੰਦੀ ਹੈ, ਉਹਨੂੰ ਕੋਈ ਹੋਰ ਚੀਜ਼ ਉਹਦੀ ਤਸੱਲੀ ਨਹੀਂ ਕਰਵਾਉਂਦੀ। ਧੰਨ ਧੰਨ ਗੁਰਸਿੱਖ ਵੰਸ ਹੈ। ਫਿਰ ਇਹ ਜਿਹੜੇ ਇਸ ਕਿਸਮ ਦੇ ਗੁਰਸਿੱਖ ਪੀਰ ਮੁਰੀਦਾਂ, ਪਿਰਹੜੀ, ਗਾਵਣ ਪ੍ਰਭਾਤੀ ਵਾਲੇ ਨੇ, ਉਹ ਜਿਹੜੇ ਨੇ ਉਹਨਾਂ ਦੇ ਖਾਨਦਾਨ ਵੀ ਤਰ ਜਾਂਦੇ ਨੇ। 21 ਕੁਲਾਂ ਤਰਨ ਦੀ ਗੱਲ ਇਹੀ ਹੁੰਦੀ ਹੈ ਕਿ ਜਿਨ੍ਹਾਂ ਪਰਿਵਾਰਾਂ 'ਚ ਸਿੱਖੀ ਹੈ, ਪਿਆਰ ਹੈ, ਧੰਨ ਗੁਰਮਤ ਨਿਧ ਖੱਟੇ, ਉਹ ਧੰਨ ਨੇ, ਕਿਉਂਕਿ ਅਲਟੀਮੇਟਲੀ ਉਹ ਗੁਰੂ ਦੀ ਮੱਤ ਦੇ ਖਜ਼ਾਨੇ ਦੇ ਵਣਜਾਰੇ ਨੇ। ਉਹ ਨਿਧ ਖਜ਼ਾਨੇ ਨੂੰ ਕਹਿੰਦੇ ਨੇ ਕਿ ਉਹਦੇ ਪਿਆਰ ਦਾ ਖਜ਼ਾਨਾ ਹੀ ਉਹਨਾਂ ਦਾ ਅਲਟੀਮੇਟਲੀ ਨਿਸ਼ਾਨਾ ਹੁੰਦਾ। ਔਰ ਇਹਨਾਂ ਦੇ ਨਾਲ ਹੀ ਸ਼ਬਦਾਂ ਨਾਲ ਅਸੀਂ ਜਿੱਥੇ ਅੱਜ ਇਸ ਦਿਨ ਨੂੰ ਯਾਦ ਕੀਤਾ, ਉੱਥੇ ਮੈਂ ਸਮਝਦਾ ਵੀ ਕਾਸ਼ ਸਾਡੇ ਅੰਦਰ ਇਵੇਂ ਹੀ ਗੁਰੂ ਪ੍ਰੀਤ, ਗੁਰੂ ਦਾ ਮੋਹ, ਗੁਰੂ ਦੇ ਨਾਲ ਲਗਾਵ, ਗੁਰੂ ਲਈ ਆਪਾ ਸਮਰਪਣ ਭਾਵਨਾ ਹੋਏ, ਤੇ ਫਿਰ ਲੋਕ ਸੁਖੀਏ, ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲ ਵਾਲੀ ਅਵਸਥਾ ਹੋ ਜਾਵੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।